ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਉਹਨਾਂ ਤੋਂ ਕੁਛ ਕੁ ਖਬਰਾਂ ਤੇ ਝਾਤ ਮਾਰਾਂਗੇ ਕੀ ਕੁਛ ਹੋ ਰਿਹਾ ਆ ਉਸ ਹਿੱਸੇ ਦੇ ਵਿੱਚ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਬਿਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ। 6 ਮਹੀਨੇ ਪੂਰੇ ਹੋਣ ਦੇ ਉੱਤੇ ਕਾਲਾ ਦਿਵਸ ਅੱਜ। ਬਿਲਕੁਲ ਜੀ, 6 ਮਹੀਨਿਆਂ ਦਾ ਸਮਾਂ ਕੋਈ ਛੋਟਾ ਸਮਾਂ ਨਹੀਂਗਾ। ਇਹ ਸਫਲਤਾ ਦੇ ਨਾਲ ਔਰ ਦ੍ਰਿੜਤਾ ਦੇ ਨਾਲ ਕਿਸਾਨਾਂ ਨੇ ਕੱਢਿਆ ਔਰ ਸੜਕਾਂ ਦੇ ਉੱਤੇ ਰਹਿ ਕੇ -ਡਿਗਰੀ ਤਾਪਮਾਨ ਦੇ ਵਿੱਚ ਮੀਂਹ, ਗੜੇ, ਹਨੇਰੀਆਂ ਤੇ ਹੁਣ ਗਰਮ ਮੌਸਮ, ਮੋਟਾ ਮੱਛਰ, ਹਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਕੇ ਇਹ ਸੰਘਰਸ਼ੀਲ ਲੋਕ ਡਟੇ ਹੋਏ ਨੇ ਆਪਣੇ ਸੰਘਰਸ਼ ਦੇ ਉੱਤੇ। ਇਸ ਸੰਘਰਸ਼ ਨੂੰ ਬੇਸ਼ੱਕ ਕੋਈ ਕਿਸੇ ਵੀ ਤਰੀਕੇ ਦੇ ਨਾਲ ਵੇਖਦਾ ਹੋਵੇ, ਪਰ ਜਦੋਂ ਇਤਿਹਾਸ ਲਿਖਿਆ ਜਾਊਗਾ ਇਹਦਾ ਸ਼ਾਂਤਮਈ ਤਰੀਕੇ ਦੇ ਨਾਲ ਚੱਲਣਾ, ਦ੍ਰਿੜਤਾ ਦੇ ਨਾਲ ਚੱਲਣਾ, ਏਡਾ ਲੰਬਾ ਸਮਾਂ ਚੱਲਣਾ ਤੇ ਉਦੋਂ ਚੱਲਣਾ ਜਦੋਂ ਮੁਲਕ ਭਰ ਦੇ ਵਿੱਚੋਂ ਸੰਘਰਸ਼ ਖਤਮ ਹੋ ਗਏ ਹੋਣ। ਇਸ ਚੀਜ਼ ਨੂੰ ਕਦੀ ਇਤਿਹਾਸ ਦੇ ਵਿੱਚੋਂ ਮਨਫੀ ਨਹੀਂ ਕੀਤਾ ਜਾ ਸਕੂਗਾ। ਅੱਜ 6 ਮਹੀਨੇ ਪੂਰੇ ਹੋਣ ਦੇ ਉੱਤੇ ਜਿਹੜਾ ਇੱਥੇ ਕਾਲਾ ਦਿਵਸ ਮੁਲਕ ਭਰ ਦੇ ਵਿੱਚ ਮਨਾਇਆ ਜਾ ਰਿਹਾ, ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਦੀ ਗਿਣਤੀ ਦਰਜਨ ਤੋਂ ਉੱਪਰ ਹੈ, ਉਹਨਾਂ ਨੇ ਇਸ ਕਾਲਾ ਦਿਵਸ ਨੂੰ ਆਪਣਾ ਸਹਿਯੋਗ ਦਿੱਤਾ। ਵੱਡੀਆਂ ਪਾਰਟੀਆਂ ਦੇ ਵਿੱਚ ਕਾਂਗਰਸ ਸ਼ਾਮਲ ਹੈ, ਸਮਾਜਵਾਦੀ ਪਾਰਟੀ ਸ਼ਾਮਲ ਹੈ, ਇਹਦੇ ਵਿੱਚ ਰਾਸ਼ਟਰੀ ਜਨਤਾ ਦਲ ਸ਼ਾਮਲ ਹੈ, CPI ਸ਼ਾਮਲ ਹੈ, CPIM ਸ਼ਾਮਲ ਹੈ, NCP ਸ਼ਾਮਲ ਹੈ, ਬਹੁਜਨ ਸਮਾਜ ਪਾਰਟੀ ਸ਼ਾਮਲ ਹੈ, ਆਮ ਆਦਮੀ ਪਾਰਟੀ ਸ਼ਾਮਲ ਹੈ, ਤ੍ਰਿਣਮੂਲ ਕਾਂਗਰਸ ਸ਼ਾਮਲ ਹੈ। ਇਹਨੇ ਇਸ ਸੰਘਰਸ਼ ਨੇ ਇਹਨਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕਜੁੱਟ ਹੋ ਕੇ ਸਾਥ ਦੇਣ ਦਾ ਮੌਕਾ ਵੀ ਦਿੱਤਾ। ਜੇ ਆਪਾਂ, ਕਿਉਂਕਿ ਅੱਜ 7 ਸਾਲ ਹੋ ਗਏ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਨੂੰ ਵੀ, ਇਹਦੇ ਦੌਰਾਨ ਇਸ ਤਰ੍ਹਾਂ ਦਾ ਕੋਈ ਮੌਕਾ ਵਿਰੋਧੀ ਧਿਰਾਂ ਕੋਲੇ ਨਹੀਂ ਆਇਆ ਜਦੋਂ ਇਹਨਾਂ ਨੇ ਰਲ ਕੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋਈਆਂ ਹੋਣ। ਮੌਕਾ ਹੀ ਨਹੀਂ ਦਿੱਤਾ ਗਿਆ ਇਹਨਾਂ ਸਿਆਸੀ ਪਾਰਟੀਆਂ ਨੂੰ। ਤਾਂ ਕਿਸਾਨ ਅੰਦੋਲਨ ਨੇ ਇਹ ਵੀ ਇੱਕ ਮੌਕਾ ਜਿਹੜਾ ਉਹ ਪ੍ਰੋਵਾਈਡ ਕੀਤਾ। 22 ਜਨਵਰੀ ਲਾਸਟ ਤਰੀਕ ਸੀਗੀ ਜਦੋਂ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਸੀ। ਅੱਜ ਸੈਂਟਰ ਦੇ ਵਿੱਚ, ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ RSS ਦੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਛਵੀ ਜਿਹੜੀ ਖਰਾਬ ਹੋ ਗਈ ਆ, ਉਹਨੂੰ ਉੱਪਰ ਚੁੱਕਣ ਦੇ ਵਾਸਤੇ ਕੀ ਕੀਤਾ ਜਾਵੇ। ਪਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਕਿਸਾਨ ਅੰਦੋਲਨ ਨੂੰ ਦਬਾਉਣ ਦੇ ਯਤਨ ਜਿਹੜੇ ਉਹ ਨਿਰੰਤਰ ਜਾਰੀ ਨੇ। ਢੀਠਤਾ ਤਾਂ ਬਹੁਤ ਦੇਖੀ ਆ, ਇਸ ਪੱਧਰ ਦੀ ਢੀਠਤਾ ਜਿਹੜੀ ਉਹ ਸਰਕਾਰਾਂ ਦੀ ਨਹੀਂ ਦੇਖੀ, ਜਿੱਥੇ ਸਰਕਾਰਾਂ ਟੋਟਲੀ ਇਗਨੋਰ ਕਰ ਦੇਣ ਆਪਣੇ ਲੋਕਾਂ ਨੂੰ ਕਿ ਅਸੀਂ ਇਹੀ ਗੱਲ ਨਹੀਂ ਮੰਨਦੇ ਕਿ ਤੁਸੀਂ ਇੱਥੇ ਸੰਘਰਸ਼ ਦੇ ਉੱਤੇ ਬੈਠੇ ਹੋ। ਸਰਕਾਰ ਨੇ ਸੜਕਾਂ ਰੋਕੀਆਂ, ਕੰਧਾਂ ਖੜੀਆਂ ਕੀਤੀਆਂ, ਤਿੱਖੀਆਂ ਚੀਜ਼ਾਂ ਲਾਈਆਂ, ਹਰ ਚੀਜ਼ ਨੂੰ ਜਿਹੜਾ ਉਹ ਕਿਸਾਨਾਂ ਨੇ ਖਿੜੇ ਮੱਥੇ ਝੱਲਿਆ ਤੇ ਅੱਜ ਵੀ ਉਸ ਜਗ੍ਹਾ ਦੇ ਉੱਤੇ ਬੈਠੇ ਨੇ। ਇਸ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੇ ਵਾਸਤੇ ਸਿਰਫ ਸਰਕਾਰਾਂ ਨੇ ਯਤਨ ਨਹੀਂ ਕੀਤੇ, ਬਲਕਿ ਸਰਕਾਰਾਂ ਨੇ ਆਪਣੇ ਪਿੱਠੂਆਂ ਟੋਡੀ ਬੱਚੇ ਜਿਹੜੇ ਉਹਨਾਂ ਦੇ ਰਾਹੀਂ ਵੀ ਇਹਨੂੰ ਤਾਰ-ਪੀੜੋ ਕਰਨ ਦੇ ਪੂਰੇ ਯਤਨ ਕੀਤੇ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਇੱਕ ਵਾਰੀ ਲਗਭਗ ਲੱਗਿਆ ਸੀ ਕਿ ਇਹ ਸੰਘਰਸ਼ ਖਤਮ ਹੋ ਗਿਆ, ਪਰ ਉਦੋਂ ਰਕੇਸ਼ ਟਕੈਤ ਹੋਰਾਂ ਦੀ ਜਿਹੜੀ ਭਾਵਨਾਤਮਕ ਇੱਕ ਅਪੀਲ ਸੀ ਉਹਨੇ ਸੰਘਰਸ਼ ਨੂੰ ਮੁੜ ਕੇ ਪੈਰਾਂ ਸਿਰ ਖੜਾ ਕਰ ਦਿੱਤਾ। ਅਜੇ ਵੀ ਜਿਹੜੀਆਂ ਵੱਖਰੀਆਂ ਸਟੇਜਾਂ ਕੁਝ ਉੱਥੇ ਲੱਗੀਆਂ ਸੀਗੀਆਂ ਪਹਿਲਾਂ, ਹੁਣ ਉਹ ਸੋਸ਼ਲ ਮੀਡੀਆ ਦੇ ਰਾਹੀਂ ਰੌਲਾ ਜਿਹੜਾ ਉਹ ਪਾ ਰਹੇ ਆ। ਕੁਝ ਲੋਕ ਜਿਨ੍ਹਾਂ ਨੇ 26 ਜਨਵਰੀ ਦੇ ਵਾਸਤੇ ਇਹਨੂੰ ਤਾਰ-ਪੀੜੋ ਕਰਨ ਦੇ ਯਤਨ ਕੀਤੇ, ਉਹ ਹੁਣ ਪਿੰਡਾਂ 'ਚ ਤੁਰੇ ਫਿਰਦੇ ਨੇ। ਕੋਈ ਪਿੰਡਾਂ ਦੇ ਵਿੱਚ ਫਿਰਦਿਆਂ ਉਹ ਇਹ ਕਿਤੇ ਨਹੀਂ ਦੱਸਦੇ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਖਤਰਨਾਕ ਕਿਉਂ ਨੇ। ਕੇਂਦਰ ਦੀ ਸਰਕਾਰ ਇਹਨਾਂ ਨੂੰ ਖਤਮ ਕਰਨ ਦੇ ਵਾਸਤੇ ਕਿਉਂ ਨਹੀਂ ਜਿਹੜੀ ਉਹ ਯਤਨ ਕਰ ਰਹੀ। ਉਹ ਜੇ ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਦੱਸ ਰਹੇ ਨੇ ਤੇ ਇਹੀ ਦੱਸੀ ਜਾਂਦੇ ਨੇ
ਵੀ ਜਿਹੜੇ ਇਹ ਕਿਸਾਨ ਨੇਤਾ ਨੇ ਇਹ ਗਲਤ ਰੋਲ ਨਿਭਾ ਰਹੇ ਨੇ, ਇਹ ਸਮਝੌਤਾ ਨਹੀਂ ਹੋਣ ਦੇ ਰਹੇ। ਉਹ ਅੱਜ ਵੀ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕਰ ਰਹੇ ਆ। ਦੁਨੀਆ ਭਰ ਦੇ ਵਿੱਚ ਬੈਠੇ ਇਨਸਾਫ ਪਸੰਦ ਲੋਕਾਂ ਨੂੰ ਅੱਜ ਦੇ ਦਿਨ ਜਿਹੜਾ ਜੀ ਇਹਨਾਂ ਕਿਸਾਨਾਂ ਦੇ ਵਾਸਤੇ ਕੁਝ ਮਿੰਟ ਕੱਢ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਬਹੁਤ ਜ਼ਰੂਰੀ ਆ, ਕਿਉਂਕਿ ਕਿਸਾਨ ਜਿਹੜਾ ਆ ਉਹ ਕੋਈ ਇੱਕ ਵਿਅਕਤੀ ਨਹੀਂ, ਬਲਕਿ ਇੱਕ ਉਹ ਚੱਕਰ ਹੈ ਜਿਹਦੇ ਨਾਲ ਪੂਰੀ ਇਕਨੋਮੀ ਦਾ ਚੱਕਰ ਚੱਲਦਾ। ਜੇ ਕਿਸਾਨ ਇਹਦੇ ਵਿੱਚੋਂ ਮਨਫੀ ਹੋ ਗਿਆ ਤਾਂ ਗੱਲ ਇਹ ਨਹੀਂ ਕਿ ਪਿੰਡਾਂ ਦੇ ਵਿੱਚ ਜ਼ਮੀਨਾਂ ਜਿਹੜੀਆਂ ਉਹ ਚਲੇ ਜਾਣਗੀਆਂ, ਬਲਕਿ ਮੁਲਕ ਦਾ ਸਭ ਕੁਝ ਹੀ ਚਲੇ ਜਾਊਗਾ ਇੱਕ ਕਿਸਮ ਦੇ ਨਾਲ, ਔਰ ਮੁਲਕ ਗੁਲਾਮ ਹੋ ਕੇ ਰਹਿ ਜਾਊਗਾ ਉਹਨਾਂ ਕਾਰਪੋਰੇਟ ਅਦਾਰਿਆਂ ਦਾ, ਜਿਹੜੇ ਕਿ ਐਮਰਜੈਂਸੀ ਦੇ ਸਮੇਂ ਦੇ ਉੱਤੇ ਫਿਰ ਉਹੀ ਕੁਝ ਕਰਨਗੇ ਜੋ ਆਪਾਂ ਅੱਜ ਕੱਲ ਕਰੋਨਾ ਦੇ ਦਿਨਾਂ ਦੇ ਵਿੱਚ ਬਲੈਕ ਮਾਰਕੀਟਿੰਗ ਵਾਲਿਆਂ ਦਾ ਜਿਹੜਾ ਉਹ ਵੇਖ ਰਹੇ। ਜੀ ਜੀ ਬਿਲਕੁਲ, ਉਹਨਾਂ ਨੇ ਤਾਂ ਹੱਥ ਰੰਗੇ ਰੱਜ ਕੇ। ਤਾਂ ਅੱਗੇ ਸਰਕਾਰੀ ਅੰਕੜਿਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਹਿਸਾਬ ਨਾਲ ਮਹੀਨੇ ਬਾਅਦ ਅੰਕੜੇ 2 ਲੱਖ ਤੋਂ ਵੀ ਘਟ ਗਏ। ਦੇਖੋ ਜੇ ਆਪਾਂ ਇਹਨੂੰ ਮੰਨੀਏ ਜਿਹੜਾ ਸਰਕਾਰੀ ਅੰਕੜਿਆਂ ਨੂੰ, ਤੇ ਘੱਟੋ ਘੱਟ ਇਹ ਬੜੀ ਤਸੱਲੀ ਵਾਲੀ ਜਿਹੜੀ ਗੱਲ ਹੈ ਕਿ ਇਹ ਅੰਕੜੇ ਜਿਹੜੇ ਘਟੇ ਨੇ, ਜਿਹੜੇ ਕਿ 4 ਲੱਖ ਨੂੰ ਕ੍ਰਾਸ ਕਰ ਗਏ ਸੀਗੇ ਇੱਕ ਵਾਰੀ। 1 ਮਹੀਨੇ ਤੋਂ ਬਾਅਦ ਮੁਲਕ ਦੇ ਵਿੱਚ ਕਰੋਨਾ ਵਾਇਰਸ ਦੇ ਡੇਲੀ ਜਿਹੜੇ ਕੇਸਿਸ ਨੇ ਉਹਨਾਂ ਦੀ ਗਿਣਤੀ 2 ਲੱਖ ਤੋਂ ਘੱਟ ਦਰਜ ਕੀਤੀ ਗਈ ਹੈ। ਕੁੱਲ ਜਿਹੜੀ ਗਿਣਤੀ ਸੀਗੀ ਉਹ 2,69,48,874 ਹੋ ਗਈ ਹੈ। ਮੌਤਾਂ ਦੀ ਗਿਣਤੀ ਵੱਧ ਕੇ 3,07,231 ਹੋ ਗਈ ਹੈ। ਇੱਕ ਦਿਨ ਦੇ ਵਿੱਚ ਕੁੱਲ 1,96,427 ਨਵੇਂ ਕੇਸ ਸਾਹਮਣੇ ਆਏ। 21 ਦਿਨਾਂ ਦੇ ਦੌਰਾਨ ਇਹ ਮੌਤਾਂ ਦੀ ਗਿਣਤੀ ਵੀ ਘੱਟ ਦਰਜ ਕੀਤੀ ਗਈ ਆ। 3,511 ਮੌਤਾਂ ਹੋਈਆਂ ਨੇ। 14 ਅਪ੍ਰੈਲ ਨੂੰ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ 1,84,372 ਨਵੇਂ ਕੇਸ ਸਾਹਮਣੇ ਆਏ ਸੀ। ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 25,86,782 ਹੋ ਗਈ ਹੈ, ਜਿਹੜੀ ਕਿ ਕੁੱਲ ਕੇਸਾਂ ਦਾ 9.60% ਬਣਦੀ ਹੈ। ਰਿਕਵਰੀ ਰੇਟ ਵੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜਾ ਉਹ ਵਧਿਆ। ਪਰ ਜਿਹੜੀ ਅੱਜ ਹਾਲਾਤ ਦੀ ਦਾ ਚਰਚਾ ਵੱਡੇ ਪੱਧਰ ਦੇ ਉੱਤੇ ਹੁੰਦਾ, ਉਹ ਵੱਖ-ਵੱਖ ਸੂਬਿਆਂ ਦੇ ਪਿੰਡ ਨੇ ਕਿ ਪਿੰਡਾਂ ਦੇ ਵਿੱਚ ਕਿਹੋ ਜਿਹੇ ਜਿਹੜੇ ਹਾਲਾਤ ਬਣੇ ਹੋਏ ਨੇ। ਕਿਉਂਕਿ ਕੋਈ ਜਿਹੜੇ ਵੱਡੇ ਸੂਬੇ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰ ਲਈਏ, ਉੱਤਰ ਪ੍ਰਦੇਸ਼ ਹੋ ਗਿਆ, ਬਿਹਾਰ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਕੋਈ ਸੈਂਟਰ ਜਿਹੜੇ ਜੀ ਉਹ ਨਾ ਕੋਵਿਡ ਸੈਂਟਰ ਬਣੇ ਨੇ, ਨਾ ਕੋਈ ਜਿਹੜਾ ਟੈਸਟਿੰਗ ਹੋ ਰਹੀ ਹੈ। ਹਾਲਾਤ ਪੰਜਾਬ ਦੇ ਵੀ ਐਗਜ਼ੈਕਟਲੀ ਸੇਮ ਨੇ। ਪੰਜਾਬ ਦੇ ਵਿੱਚ ਵੀ ਜਿਹੜੀਆਂ ਡਿਸਪੈਂਸਰੀ ਸਿਸਟਮ ਸੀ ਉਹ ਤਾਂ ਲਗਭਗ ਤਬਾਹ ਕਰ ਦਿੱਤਾ ਗਿਆ ਇੱਥੇ। ਜੇ ਉਹ ਹੁੰਦਾ ਅੱਜ ਜਿਉਂਦਾ, ਤੇ ਘੱਟੋ ਘੱਟ ਉਹਨਾਂ ਡਿਸਪੈਂਸਰੀਆਂ ਦੇ ਵਿੱਚ ਟੈਂਪਰੇਰੀ ਬੰਦੇ ਹੀ ਰੱਖ ਲਏ ਜਾਂਦੇ, ਜਿਹੜੇ ਕਿ ਟੈਸਟਿੰਗ ਸੈਂਟਰ ਦੇ ਤੌਰ ਦੇ ਉੱਤੇ ਵਰਤੇ ਜਾ ਸਕਦੇ ਸੀ। ਪਰ ਇਹਦੇ ਵਾਸਤੇ ਤਾਂ ਇੱਕ ਤੁਹਾਨੂੰ ਨੀਤ ਤੇ ਨੀਤੀਆਂ ਚਾਹੀਦੀਆਂ ਹੁੰਦੀਆਂ ਨੇ ਨਾ, ਉਹ ਤਾਂ ਖਤਮ ਹੀ ਹੋ ਗਈਆਂ ਇੱਥੇ। ਔਰ ਜਿਹਦੇ ਕਰਕੇ ਮੰਦੇ ਹਾਲਾਤਾਂ ਦੇ ਵਿੱਚ ਪਿੰਡਾਂ ਦੇ ਜਿਹੜੇ ਲੋਕ ਨੇ, ਨਾ ਤਾਂ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਕਰੋਨਾ ਹੋ ਰਿਹਾ ਉਹਨਾਂ ਦੀ ਕੋਈ ਕਾਊਂਟਿੰਗ ਹੋ ਰਹੀ ਹੈ। ਕਾਊਂਟਿੰਗ ਹੁੰਦੀ ਕਦੋਂ ਆ? ਜਦੋਂ ਹਰਿਆਣੇ ਦੇ ਕੁਝ ਨੇਤਾ ਚੈਨਲਾਂ ਦੇ ਉੱਤੇ ਬਹਿ ਜਾਂਦੇ ਆ ਇਹ ਦੱਸਣ ਦੇ ਵਾਸਤੇ ਕਿ ਜੀ ਕਿਸਾਨ ਅੰਦੋਲਨ ਦੇ ਵਿੱਚੋਂ ਆ ਰਹੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਜਦੋਂ ਇਹ ਪੁੱਛਿਆ ਜਾਂਦਾ ਹੈ ਵੀ ਜੇ ਆਪਾਂ ਹਰਿਆਣੇ ਦੇ ਪਿੰਡਾਂ ਦੀ ਗੱਲ ਕਰ ਲਈਏ, ਤੁਸੀਂ ਅੰਕੜੇ ਦੱਸੋ ਕਿ ਕਰੋਨਾ ਨਾਲ ਪਿੰਡਾਂ 'ਚ ਕਿੰਨੀਆਂ ਮੌਤਾਂ ਹੋਈਆਂ, ਉਹ ਕਹਿੰਦੇ ਕਰੋਨਾ ਦੇ ਅੰਕੜੇ ਨਹੀਂ ਸਾਡੇ ਕੋਲ ਹੈਗੇ, ਅਸੀਂ ਤਾਂ ਅਖਬਾਰਾਂ ਦੇ ਰੂਪ ਦੇ ਵਿੱਚ ਦੱਸ ਰਹੇ ਆ ਕਿ ਉੱਥੋਂ ਆਏ ਜਿਹੜੇ ਸੀ ਉਹਨਾਂ ਲੋਕਾਂ ਦੀ ਮੌਤ ਹੋਈ। ਜਦੋਂ ਉਧਰ ਮੌਤ ਦੀ ਦਰ ਦਿਖਾਉਣੀ ਆ ਉਦੋਂ ਲੁਕੋ ਲੈਣਾ, ਜਦੋਂ ਬਦਨਾਮ ਕਰਨਾ ਉਦੋਂ ਇਹ ਕੱਢ ਲੈਣਾ ਕਿ ਇਹ ਕਿਸਾਨ ਅੰਦੋਲਨ ਦੇ ਵਿੱਚੋਂ ਆਏ ਹੋਏ ਲੋਕ ਨੇ। ਏਡੀ ਬੇਸ਼ਰਮੀ ਦੇ ਨਾਲ ਇਹ ਲੋਕ ਬਹਿ ਕੇ ਚੈਨਲਾਂ ਦੇ ਉੱਤੇ ਜਿਹੜਾ ਜੀ ਉਹ ਬੋਲੀ ਜਾ ਰਹੇ ਨੇ ਲਗਾਤਾਰ। ਮਤਲਬ ਕਿ ਸੰਭਾਲਣ ਦੀ ਜਗ੍ਹਾ ਦੇ ਉੱਤੇ ਜਿਹੋ ਜਿਹੇ ਹਾਲਾਤ ਬਣੇ ਨੇ ਉਹਦੇ ਉੱਤੇ ਵੀ ਸਿਆਸਤ ਜਿਹੜੀ ਆ ਉਹ ਜਾਰੀ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ 176 ਮੌਤਾਂ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ ਹੋਈਆਂ ਨੇ। ਹਰਿਆਣੇ ਦੇ ਵਿੱਚ 128 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਅੰਕੜਾ ਜੀ ਉਹ 13,642 ਤੇ ਹਰਿਆਣੇ ਦੇ ਵਿੱਚ 7,735 ਦੇ ਉੱਤੇ ਜਿਹੜਾ ਉਹ ਪਹੁੰਚ ਗਿਆ। ਪੰਜਾਬ ਦੇ ਵਿੱਚ 4,798 ਨਵੇਂ ਕੇਸ ਆਏ, ਜਦੋਂ ਕਿ 6,000 ਤੋਂ ਉੱਪਰ ਜਿਹੜੇ ਸੀ ਉਹਨਾਂ ਨੂੰ ਛੁੱਟੀ ਦਿੱਤੀ ਗਈ। ਔਰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਐਕਟਿਵ ਕੇਸ ਨੇ ਉਹ 53,127 ਜਿਹੜੇ ਉਹ ਦੱਸੇ ਗਏ ਜੀ। ਤੇ ਅੱਗੇ ਫੇਸਬੁੱਕ ਤੇ ਟਵਿੱਟਰ ਦੀ ਜੇ ਗੱਲ ਕਰੀਏ, ਇਹਨਾਂ ਨੂੰ ਵੀ ਹੁਣ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਸ਼ਿਕੰਜਾ ਵੀ ਕੱਸ ਰਹੀ ਹੈ ਇਹਨਾਂ ਦੀ। ਦੇਖੋ ਐਕਚੁਅਲੀ ਜਿਹੜੇ ਟਵਿੱਟਰ ਤੋਂ ਇੱਕ ਤਾਂ ਟੂਲ ਕਿੱਟ ਵਾਲੇ ਮਾਮਲਾ ਜਿਹੜਾ ਉਹ ਪੂਰਾ ਭਖਿਆ ਹੋਇਆ, ਔਰ ਇਹ ਪਤਾ ਲੱਗ ਰਿਹਾ ਕਿ ਟਵਿੱਟਰ ਨੇ ਅਮਰੀਕਾ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਬੇਸ ਹੈ ਉੱਥੇ ਇਹਦੀ ਸ਼ਿਕਾਇਤ ਕੀਤੀ ਹੈ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਚੋਣਾਂ ਦੇ ਦੌਰਾਨ ਟਵਿੱਟਰ ਬਹੁਤ ਚਰਚਾ ਦੇ ਵਿੱਚ ਰਿਹਾ।
ਔਰ ਹੁਣ ਸਾਬਕਾ ਹੋ ਗਏ ਜਿਹੜਾ ਪ੍ਰੈਜ਼ੀਡੈਂਟ ਹੈ ਡੋਨਲਡ ਟਰੰਪ ਵਾਲੇ ਮਾਮਲੇ ਦੇ ਉੱਤੇ ਉਹਦੇ ਟਵੀਟ ਜਿਹੜੇ ਸੀਗੇ ਉਹਨਾਂ ਦੇ ਉੱਤੇ ਵੀ ਮੈਨੂਪਲੇਟਡ ਜਿਹੜਾ ਸੀ ਉਹ ਲਾਇਆ ਸੀ ਟੈਗ। ਇੱਥੇ ਟੈਗ ਜਿਹੜਾ ਭਾਜਪਾ ਦੇ ਕੁਝ ਨੇਤਾਵਾਂ ਦੇ ਉੱਤੇ ਮੈਨੂਪਲੇਟਡ ਟੈਗ ਲੱਗ ਗਿਆ ਤੇ ਚੁੱਕ ਕੇ ਪੁਲਿਸ ਜਿਹੜੀ ਸੀ ਉਹਦਾ ਛਾਪਾ ਪੈ ਗਿਆ। ਅਮਰੀਕਾ ਦੇ ਵਿੱਚ ਵੀ ਛਾਪਾ ਤਾਂ ਨਹੀਂ ਪਿਆ ਟਵਿੱਟਰ ਦੇ ਉੱਤੇ ਇੱਕ ਦਿਨ ਵੀ, ਨਾ ਕੋਈ ਇਦਾਂ ਦੀ ਜਿਹੜੀ ਸਖਤੀ ਸੀ ਉਹ ਕੀਤੀ ਗਈ। ਇੱਥੇ ਉਦਾਂ ਦੀ ਸਖਤੀ ਵੀ ਜਿਹੜੀ ਉਹ ਕਰ ਦਿੱਤੀ ਗਈ ਕਿ ਇਹ ਤੁਸੀਂ ਮੈਨੂਪਲੇਟਡ ਟੈਗ ਜਿਹੜਾ ਉਹ ਕਿਉਂ ਲਾਇਆ ਉਹਦੇ ਉੱਤੇ। ਉਹ ਇਹ ਕਹਿੰਦੇ ਸੀਗੇ ਕਿ ਕਾਂਗਰਸ ਨੇ ਇਹ ਟੂਲ ਕਿਟ ਜਿਹੜੀ ਆ ਉਹ ਬਣਾਈ ਆ, ਜਦੋਂ ਕਿ ਇਹਦਾ ਜੇ ਮੰਨ ਲਓ ਕੋਈ ਕਾਂਗਰਸ ਨੇ ਟੂਲ ਕਿਟ ਬਣਾਈ ਆ ਤੇ ਉਹਦੇ ਵਾਸਤੇ ਇਨਵੈਸਟੀਗੇਸ਼ਨ ਤਾਂ ਪੁਲਿਸ ਨੇ ਕਰਨੀ ਹੈ। ਟਵਿੱਟਰ ਦੇ ਉੱਤੇ ਛਾਪਾ ਮਾਰਨ ਦੀ ਜਿਹੜੀ ਉਹ ਕੀ ਲੋੜ ਸੀ। ਦਿੱਲੀ ਪੁਲਿਸ ਨੇ ਰਾਜੀਵ ਗੌੜਾ ਤੇ ਰੌਨ ਗੁਪਤਾ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਕਿਹਾ। ਕਾਂਗਰਸ ਨੇ ਭਾਜਪਾ ਆਗੂਆਂ ਦੇ ਖਿਲਾਫ ਜਿਹੜੀ ਆ ਉਹ ਸ਼ਿਕਾਇਤ ਕੀਤੀ ਹੈ। ਇਹਦੇ ਵਿੱਚ ਹੁਣ ਭਾਰਤ ਦੀ ਸਰਕਾਰ ਦੇ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਲਈ 3 ਮਹੀਨੇ ਪਹਿਲਾਂ ਬਣਾਏ ਗਏ ਜਿਹੜੇ ਨਵੇਂ ਨੇਮ ਨੇ ਉਹਨਾਂ ਦੇ ਵਾਸਤੇ ਮਿੱਥੀ ਗਈ ਜਿਹੜੀ ਆਖਰੀ ਤਰੀਕ ਹੈ ਉਹ ਲੰਘ ਗਈ। ਟਵਿੱਟਰ ਤੇ ਫੇਸਬੁੱਕ ਵਰਗੇ ਵੱਡੇ ਪਲੇਟਫਾਰਮਾਂ ਦਾ ਭਾਰਤ ਦੇ ਵਿੱਚ ਆਪਰੇਸ਼ਨ ਜਾਰੀ ਰਹਿਣ ਦੇ ਵਾਸਤੇ ਕਈ ਖਦਸ਼ੇ ਜਿਹੜੇ ਉਹ ਖੜੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਟਵਿੱਟਰ ਫੇਸਬੁੱਕ ਤੇ ਬਾਕੀ ਜਿਹੜੀਆਂ ਕੰਪਨੀਆਂ ਨੇ ਅਜੇ ਤੱਕ ਉਹਨਾਂ ਨੇ ਕੋਡ ਦੀ ਪਾਲਣਾ ਯਕੀਨੀ ਬਣਾਉਣ ਦੇ ਵਿੱਚ ਉਹ ਫੇਲ ਹੋਈਆਂ ਨੇ। ਇਹ ਨੇਮ 26 ਮਈ ਤੋਂ ਲਾਗੂ ਹੋਣ ਵਾਲੇ ਆ ਜੀ। ਸੋਸ਼ਲ ਮੀਡੀਆ ਕੰਪਨੀਆਂ ਜੇ ਨਹੀਂ ਮੰਨਦੀਆਂ ਤਾਂ ਉਹ ਵਿਚੋਲੇ ਵਜੋਂ ਇਹਨਾਂ ਨੂੰ ਮਿਲਿਆ ਦਰਜਾ ਤੇ ਸੁਰੱਖਿਆ ਜਿਹੜੀ ਉਹ ਗਵਾ ਸਕਦੀਆਂ ਨੇ। ਇਹ ਜਿਹੜੀਆਂ ਕੰਪਨੀਆਂ ਨੇ ਭਾਰਤ ਦੇ ਮੌਜੂਦਾ ਕਾਨੂੰਨਾਂ ਦੇ ਘੇਰੇ ਦੇ ਵਿੱਚ ਆਉਣਗੀਆਂ ਤੇ ਅਪਰਾਧਿਕ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾ ਸਕੂਗੀ। ਇੱਕ ਸਰਕਾਰੀ ਕੰਪਨੀ ਆ ਜਿਹੜੀ ਸਰਕਾਰੀ ਇਸ ਕਰਕੇ ਕਿ ਉਹ ਭਾਜਪਾ ਦੀ ਕਹੀ ਜਾਂਦੀ ਆ ਕੂ, ਉਹਨੂੰ ਛੱਡ ਕੇ ਕਿਸੇ ਹੋਰ ਨੇ ਪੱਕੇ ਤੌਰ ਦੇ ਉੱਤੇ ਜਿਹੜੀ ਆ ਸ਼ਿਕਾਇਤ ਅਫਸਰ ਦੀ ਨਿਯੁਕਤੀ ਨਹੀਂ ਕੀਤੀ, ਨਾ ਕੰਪਲਾਇੰਸ ਅਫਸਰ ਤੇ ਨੋਡਲ ਅਧਿਕਾਰੀ ਜਿਹੜੇ ਉਹ ਲਏ ਗਏ ਆ। ਕੂ ਅਜੇ ਬੜੀ ਛੋਟੀ ਜੀ ਕੰਪਨੀ ਆ ਪਰ ਉਹ ਭਾਜਪਾ ਦੀ ਸਪਾਂਸਰਡ ਦੱਸੀ ਜਾਂਦੀ ਆ। ਉਹਨੂੰ ਪ੍ਰਮੋਟ ਕਰਨ ਦਾ ਇਹ ਤਰੀਕਾ ਇੱਕ ਜਿਹੜਾ ਉਹ ਹੋ ਸਕਦਾ। ਜਿਹੜੀਆਂ ਇਹ ਸੋਸ਼ਲ ਸਾਈਟਸ ਨੇ ਉਹਨਾਂ ਦੇ ਰਾਹੀਂ ਲੋਕਾਂ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸਿਆ ਜਾਣਾ ਲਗਭਗ ਲੱਗਦਾ, ਕਿਉਂਕਿ ਚੈਨਲਾਂ ਦੇ ਉੱਤੇ ਤਾਂ ਕੰਟਰੋਲ ਕਰ ਲਿਆ ਇਹਨਾਂ ਨੇ, ਅਖਬਾਰਾਂ ਦੇ ਉੱਤੇ ਕੰਟਰੋਲ ਕਾਫੀ ਹੱਦ ਤੱਕ ਕਰ ਲਿਆ। ਹੁਣ ਜਿਹੜਾ ਕੰਟਰੋਲ ਕਰਨਾ ਰਹਿੰਦਾ ਉਹ ਸੋਸ਼ਲ ਮੀਡੀਆ ਦੇ ਉੱਤੇ ਰਹਿੰਦਾ। ਸੋਸ਼ਲ ਮੀਡੀਆ ਦੇ ਉੱਤੇ ਇਹ ਸ਼ਿਕੰਜਾ ਜਿਹੜਾ ਉਹ ਕੱਸਿਆ ਜਾਊਗਾ। ਫੇਸਬੁੱਕ ਨੇ ਹਾਲਾਂਕਿ ਕੱਲ ਕਹਿਤਾ ਕਿ ਉਹ ਮੰਨਣ ਲਈ ਤਿਆਰ ਹੈ, ਪਰ ਉਹਨੂੰ ਥੋੜਾ ਸਮਾਂ ਜਿਹੜਾ ਚਾਹੀਦਾ। ਫੇਸਬੁੱਕ ਨੇ ਮੰਨਣਾ ਸੀ ਕਿਉਂਕਿ ਫੇਸਬੁੱਕ ਦੇ ਵਿੱਚ ਜਿਹੜੀ ਪਾਰਟਨਰਸ਼ਿਪ ਹੈ ਸਭ ਨੂੰ ਪਤਾ ਕਿ ਕਿਹਦੀ ਵੱਡੀ ਹੋ ਚੁੱਕੀ ਹੋਈ ਆ। ਲੈ ਦੇ ਕੇ ਇੱਕ ਟਵਿੱਟਰ ਰਹਿੰਦਾ, ਟਵਿੱਟਰ ਨੂੰ ਗੋਡਿਆਂ ਭਾਰ ਕਰਨ ਦੇ ਵਾਸਤੇ ਯਤਨ ਜਿਹੜੇ ਉਹ ਜਾਰੀ ਆ। ਔਰ ਸਰਕਾਰ ਨੂੰ ਪਤਾ ਹੈ ਕਿ ਜੇ ਟਵਿੱਟਰ ਨੂੰ ਢਾਹ ਲਿਆ ਤੇ ਫਿਰ ਬਾਕੀ ਸਾਰੀਆਂ ਕੰਪਨੀਆਂ ਵੀ ਜਿਹੜੀਆਂ ਉਹ ਢੱਠ ਜਾਣਗੀਆਂ। ਬਿਲਕੁਲ ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਦਾ ਜਿਹੜਾ ਘੁਟਾਲਾ ਆ, ਉਹਦੇ ਵਿੱਚ ਇੱਕ ਮੇਹੁਲ ਚੌਕਸੀ ਸੀਗਾ, ਉਸ ਦਾ ਕੀ ਬਣਿਆ ਕਿ ਉਹ ਵੀ ਭੱਜ ਗਿਆ? ਭੱਜ ਤਾਂ ਇੱਥੋਂ ਗਿਆ ਹੋਇਆ ਜੀ, ਉਹ ਦੇਰ ਪਹਿਲਾਂ ਭੱਜ ਗਿਆ ਔਰ 18 ਦੇ ਵਿੱਚ ਨਿਕਲ ਗਿਆ ਸੀਗਾ। ਇਹ ਸਾਰੇ ਇਹ ਮੇਹੁਲ ਭਈਆ ਨੇ ਵੱਡੇ ਲੀਡਰਾਂ ਦੇ, ਇਹਨਾਂ ਨੂੰ ਵੀਡੀਓ ਦੇ ਵਿੱਚ ਮੇਹੁਲ ਭਾਈ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀਗਾ। ਔਰ ਇਹ ਇੱਥੋਂ ਭੱਜ ਕੇ ਇਹਨੇ ਐਂਟੀਗਾ ਤੇ ਬਰਬੂਡਾ ਦੇ ਵਿੱਚ ਜਾ ਕੇ ਉੱਥੋਂ ਦੀ ਨਾਗਰਿਕਤਾ ਲੈ ਲਈ ਸੀਗੀ। ਉਹਦੇ ਵਕੀਲ ਤੇ ਕੈਰੀਬੀਆਈ ਟਾਪੂ ਮੁਲਕ ਦੀ ਪੁਲਿਸ ਨੇ ਇਹਦੇ ਮੇਹੁਲ ਚੌਕਸੀ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦੇ ਵਿੱਚ ਭਗੌੜਾ ਹੀਰਾ ਕਾਰੋਬਾਰੀ ਆ ਮੇਹੁਲ ਚੌਕਸੀ। ਪੁਲਿਸ ਨੂੰ ਲੱਭਣ ਤੇ ਉਹਦੀ ਕਾਰ ਤਾਂ ਜਿਹੜੀ ਉਹ ਮਿਲ ਗਈ ਆ, ਪਰ ਮੇਹੁਲ ਚੌਕਸੀ ਖੁਦ ਅਜੇ ਲਾਪਤਾ। ਉਹਦੇ ਵਕੀਲ ਨੇ ਇਹਦੀ ਪੁਸ਼ਟੀ ਕੀਤੀ ਆ ਕਿ ਉਹ ਐਤਵਾਰ ਤੋਂ ਲਾਪਤਾ। ਪਰਿਵਾਰ ਉਹਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ। ਸੀਬੀਆਈ ਜਿਹੜੀ ਕਿ ਮੇਹੁਲ ਚੌਕਸੀ ਖਿਲਾਫ ਕੇਸਾਂ ਦੀ ਜਾਂਚ ਕਰ ਰਹੀ ਹੈ, ਉਹ ਇਹਦੀਆਂ ਰਿਪੋਰਟਾਂ ਦੀ ਪੁਸ਼ਟੀ ਕਰ ਰਹੀ ਹੈ। ਆਪਣੇ ਸੂਤਰਾਂ ਦੇ ਮੁਤਾਬਕ ਸੀਬੀਆਈ ਦੀ ਰਿਕੁਐਸਟ ਦੇ ਉੱਤੇ ਇੰਟਰਪੋਲ ਨੇ ਪਹਿਲਾਂ ਹੀ ਮੇਹੁਲ ਚੌਕਸੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕੀਤਾ ਹੋਇਆ। ਐਂਟੀਗਾ ਦੀ ਪੁਲਿਸ ਚੌਕਸੀ ਦੀ ਫੋਟੋ ਲੋਕਾਂ ਨੂੰ ਵਿਖਾ ਕੇ ਉਹਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ। ਜਿਹੜਾ ਉੱਥੋਂ ਦਾ ਐਂਟੀਗਾ ਤੇ ਬਰਬੂਡਾ ਦਾ ਲੋਕਲ ਮੀਡੀਆ ਹੈ, ਉਹਨੇ ਜਿਹੜਾ ਪੁਲਿਸ ਕਮਿਸ਼ਨਰ ਐਟਲੀ ਰੋਡਨੀ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਆ ਕਿ ਪੁਲਿਸ ਭਾਰਤੀ ਕਾਰੋਬਾਰੀ ਦੇ ਟਿਕਾਣਿਆਂ ਦੇ ਉੱਤੇ ਉਹਨੂੰ ਲੱਭ ਰਹੀ ਹੈ। 62 ਸਾਲਾ ਭਾਰਤੀ ਕਾਰੋਬਾਰੀ ਨੂੰ ਜਿਹੜਾ ਸੀਗਾ ਇੱਥੇ ਐਂਟੀਗਾ ਤੇ ਬਰਬੂਡਾ ਦੇ ਦੱਖਣੀ ਇਲਾਕੇ ਦੇ ਵਿੱਚ ਕਾਰ ਚਲਾਉਂਦਿਆਂ ਵੇਖਿਆ ਗਿਆ ਸੀਗਾ। ਐਂਟੀਗਾ ਦੀ ਉਹਨੇ ਨਾਗਰਿਕਤਾ ਲੈ ਲਈ ਸੀ। ਮੇਹੁਲ ਚੌਕਸੀ ਦਾ ਭਤੀਜਾ ਆ ਨੀਰਵ ਮੋਦੀ। ਇਹਨਾਂ ਦੋਨਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਰਲ ਕੇ 13,500 ਕਰੋੜ ਰੁਪਏ ਦੀ ਠੱਗੀ ਮਾਰੀ ਸੀ, ਲੁੱਟ ਕੇ ਲਗਭਗ ਬੈਂਕ ਲੈ ਗਏ ਜੀ ਇਹ।
ਔਰ ਨੀਰਵ ਮੋਦੀ ਦੀ ਜ਼ਮਾਨਤ ਕਈ ਵਾਰੀ ਖਾਰਜ ਹੋ ਚੁੱਕੀ ਆ, ਉਹ ਲੰਡਨ ਦੀ ਜੇਲ੍ਹ ਦੇ ਵਿੱਚ ਹੈ, ਤੇ ਉਹਨੇ ਆਪਣੀ ਭਾਰਤ ਹਵਾਲਗੀ ਖਿਲਾਫ ਅਪੀਲ ਜਿਹੜੀ ਆ ਉਹ ਪਾਈ ਹੋਈ ਆ। ਚੌਕਸੀ ਤੇ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ 13,500 ਕਰੋੜ ਰੁਪਏ ਦਾ ਕਰਜ਼ਾ ਘੁਟਾਲਾ ਕੀਤਾ ਸੀ। ਉਸ ਤੋਂ ਬਾਅਦ ਇਹ ਦੋਨੋਂ ਦੇਸ਼ ਛੱਡ ਕੇ ਫਰਾਰ ਹੋ ਗਏ। ਜਿਹੜੀ ਇੰਟਰਪੋਲ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਕਿ ਪਤਾ ਕੀਤਾ ਜਾ ਸਕੇ ਵੀ ਮੇਹੁਲ ਚੌਕਸੀ ਜਿਹੜਾ ਕਿਸੇ ਇਮੀਗ੍ਰੇਸ਼ਨ ਚੈੱਕ ਪੋਸਟ ਤੋਂ ਤਾਂ ਨਹੀਂ ਲੰਘਿਆ। ਮਤਲਬ ਕਿ ਹੋ ਸਕਦਾ ਕਿ ਉਹਨੇ ਐਂਟੀਗਾ ਬਰਬੂਡਾ ਦੀ ਜਿਹੜੀ ਨਾਗਰਿਕਤਾ ਲਈ ਸੀਗੀ, ਇੱਥੋਂ ਛੱਡ ਕੇ ਕਿਸੇ ਹੋਰ ਮੁਲਕ ਦੇ ਵਿੱਚ ਐਂਟਰ ਹੋਣਾ ਚਾਹੁੰਦਾ ਹੋਵੇ। ਇਹ ਜਿਹੜਾ ਐਂਟੀਗਾ ਦੇ ਵੱਲੋਂ ਇਹ ਕਿਹਾ ਗਿਆ ਕਿ ਇੱਕ ਵਾਰੀ ਜਦੋਂ ਚੌਕਸੀ ਸਾਰੇ ਕਾਨੂੰਨੀ ਬਦਲ ਅਜਮਾ ਲੂਗਾ ਤਾਂ ਉਹਦੀ ਨਾਗਰਿਕਤਾ ਜਿਹੜੀ ਆ ਉਹ ਵਾਪਸ ਲੈ ਲਈ ਜਾਊਗੀ। ਇਹਨਾਂ ਲੋਕਾਂ ਦੇ ਪਿੱਛੇ ਜੇਕਰ ਵੱਡੇ ਹੱਥ ਨਾ ਹੁੰਦੇ, ਪਹਿਲੀ ਤਾਂ ਗੱਲ ਸੀ 13,500 ਕਰੋੜ ਰੁਪਏ ਦੀ ਠੱਗੀ ਕਿਵੇਂ ਹੋ ਸਕਦੀ ਸੀ, ਤੇ ਉਸ ਤੋਂ ਬਾਅਦ ਇਹ ਬਚ ਕੇ ਕਿਵੇਂ ਨਿਕਲ ਕੇ ਜਾ ਸਕਦੇ ਸੀ। ਇਹ ਵੱਡੇ ਸਵਾਲ ਇੱਥੇ ਜਿਹੜੇ ਉਹ ਹੁੰਦੇ ਰਹੇ ਆ, ਹਮੇਸ਼ਾ ਹੁੰਦੇ ਰਹੇ ਆ, ਕਿਉਂਕਿ ਅਸਲ ਦੇ ਵਿੱਚ ਖੋਖਲਾ ਜਿਹੜਾ ਜੀ ਕੀਤਾ ਇਹਨਾਂ ਨੇ ਹੀ ਕੀਤਾ। ਮੇਹੁਲ ਚੌਕਸੀ ਹੋ ਗਿਆ, ਨੀਰਵ ਮੋਦੀ ਜਿਹੜਾ ਹੋ ਗਿਆ, ਔਰ ਇੱਥੇ ਕਿੰਗਫਿਸ਼ਰ ਵਾਲਾ ਜਿਹੜਾ ਉਹ ਹੋ ਗਿਆ। ਇਹ ਲੋਕ ਸਾਰੇ ਦੇ ਸਾਰੇ ਅੱਧੀ ਦਰਜਨ ਤੋਂ ਉੱਪਰ ਨੇ, ਅੱਧੀ ਇੱਕ ਦਰਜਨ ਨੇ ਲਗਭਗ ਮੁਲਕ ਸਾਰਾ ਹੀ ਲੁੱਟ ਕੇ ਲੈ ਗਏ। ਰਾਜ ਜੋ ਲੁਟੇਰਿਆਂ ਦਾ ਕਿਸੇ ਨੇ 50,000 ਦੇਣਾ ਹੋਵੇ ਤਾਂ ਵਿਚਾਰਾ ਖੁਦਕੁਸ਼ੀ ਕਰ ਲੈਂਦਾ, ਇੰਨੀ ਕੁ ਉਸ ਦੀ ਬੇਇੱਜ਼ਤੀ ਕਰਦੇ ਆ ਇਹ ਜਾ ਕੇ ਪਿੰਡਾਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਆ ਕਾਂਗਰਸੀਆਂ ਦੇ ਕਾਟੋ ਕਲੇਸ਼ ਦੀ। ਉਹਨਾਂ ਦੀ ਫਿਰ ਮੀਟਿੰਗ ਹੋਈ ਆ ਤੇ ਰੰਧਾਵਾ ਨੇ ਕਿਹਾ ਕਿ 6 ਮਹੀਨੇ ਨਹੀਂ 2 ਮਹੀਨੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਸਜ਼ਾ ਦਿਓ। ਦੇਖੋ, ਇਹ ਹੈ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜੀ ਇੱਥੇ ਹਾਈ ਕਮਾਂਡ ਜਿਹੜੀ ਆ ਉਹ ਕਦੋਂ ਦਖਲ ਦੇਊਗੀ ਕਿ ਨਹੀਂ ਦੇਊਗੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਵਾਲ ਹੈ। ਉਹ ਦਖਲ ਦੇਵੇ ਜਾਂ ਨਾ ਦੇਵੇ। ਇੱਥੇ ਜਿਹੜੀ ਕਾਂਗਰਸੀਆਂ ਦੀ ਮੀਟਿੰਗਾਂ ਨੇ 2 ਦਿਨ ਤਕਰੀਬਨ ਵੀਕਐਂਡ ਦੇ ਉੱਤੇ ਨਹੀਂ ਹੋਈਆਂ, ਉਸ ਤੋਂ ਬਾਅਦ ਦੁਬਾਰਾ ਫੇਰ ਲਗਾਤਾਰ ਹੋ ਰਹੀਆਂ ਨੇ। ਜਿਹੜੀ ਇੱਕ ਦਿਨ ਪਹਿਲਾਂ ਮੀਟਿੰਗ ਸੀ ਉਹ ਚਰਨਜੀਤ ਚੰਨੀ ਦੇ ਘਰੇ ਹੋਈ ਸੀ। ਹੁਣ ਜਿਹੜੀ ਮੀਟਿੰਗ ਆ ਉਹ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਘਰ ਹੋਈ। ਇਹਦੇ ਵਿੱਚ ਵਿਧਾਇਕ ਵੀ ਸ਼ਾਮਲ ਹੋਏ। ਇਹ ਕਿਹਾ ਜਾ ਰਿਹਾ ਕਿ ਭਲਕੇ ਕੈਪਟਨ ਅਮਰਿੰਦਰ ਸਿੰਘ ਹੁਰੀ ਵਿਧਾਇਕਾਂ ਦੇ ਨਾਲ ਵਰਚੁਅਲ ਮੀਟਿੰਗ ਕਰ ਸਕਦੇ ਆ। ਹੁਣ ਵੱਡਾ ਸਵਾਲ ਇਹ ਆ ਕਿ ਕੀ ਸਾਰੇ ਵਿਧਾਇਕ ਜਿਹੜੇ ਆ ਉਹ ਇੱਕੋ ਵੇਲੇ ਲੈ ਕੇ ਉਹਨਾਂ ਦੇ ਨਾਲ ਮੀਟਿੰਗ ਕਰਨਗੇ ਕੈਪਟਨ ਅਮਰਿੰਦਰ ਸਿੰਘ ਹੁਰੀ। ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਕੋਰੋਨਾ ਵਾਇਰਸ ਤੇ ਬਾਕੀ ਜੋ ਕੁਝ ਚੱਲ ਰਿਹਾ ਉਹਦੇ ਬਾਰੇ ਮੀਟਿੰਗ ਕਰਨੀ ਆ। ਉਹਦੇ ਬਾਰੇ ਤਾਂ ਕਾਹਦੀ ਮੀਟਿੰਗ ਹੋਣੀ ਆ, ਮੀਟਿੰਗ ਤਾਂ ਜਿਹੜਾ ਰਾਮ ਰੌਲਾ ਚੱਲ ਰਿਹਾ ਉਹਦੇ ਬਾਰੇ ਹੀ ਹੋਣੀ ਆ। ਜੇ ਸਾਰੇ ਵਿਧਾਇਕਾਂ ਨੂੰ ਇਕੱਠਿਆਂ ਮੀਟਿੰਗ ਕੀਤੀ ਜਾਂਦੀ ਹੈ, ਕਿਉਂਕਿ ਕਰਨੀ ਵਰਚੁਅਲ ਆ, ਘਰ ਚੋਂ ਤਾਂ ਨਿਕਲਣਾ ਨਹੀਂ ਬਾਹਰ ਮੁੱਖ ਮੰਤਰੀ ਹੋਰਾਂ ਨੇ, ਕੀ ਉਹ ਗਰੁੱਪਾਂ ਦੇ ਰੂਪ ਦੇ ਵਿੱਚ ਕਰਨਗੇ? ਉਹ ਗਰੁੱਪਾਂ ਦੇ ਰੂਪ ਦੇ ਵਿੱਚ ਕੀ ਸਾਹਮਣੇ ਆਉਂਦਾ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਰਹੂਗਾ। ਔਖੇ ਸਾਰੇ ਨੇ, ਮੂੰਹ ਤੇ ਬੋਲਣਗੇ ਕਿੰਨੇ, ਇਹ ਵੱਡਾ ਸਵਾਲ ਹੈ। ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਚੰਡੀਗੜ੍ਹ ਦੇ ਵਿੱਚ ਘਰ ਦੇ ਵਿੱਚ ਮੀਟਿੰਗ ਹੋਈ ਆ, ਇਹਦੇ ਵਿੱਚ ਕਈ ਵਿਧਾਇਕ ਵੀ ਸ਼ਾਮਲ ਹੋਏ ਆ, ਜਿਹਦੇ ਚ ਰਾਜਾ ਵੜਿੰਗ, ਦਰਸ਼ਨ ਬਰਾੜ, ਦਵਿੰਦਰ ਘੁਬਾਇਆ, ਪ੍ਰੀਤਮ ਸਿੰਘ ਕੋਟਭਾਈ, ਮਦਨ ਲਾਲ ਹਰਪਾਲਪੁਰ, ਕੁਲਬੀਰ ਸਿੰਘ ਜੀਰਾ ਜਿਹੜੇ ਉਹ ਸ਼ਾਮਲ ਨੇ। ਇਹਦੇ ਵਿੱਚ ਚਰਚਾ ਜਿਹੜੀ ਹੋਈ ਕਿ ਇੰਨਾ ਕੁਝ ਹੋ ਰਿਹਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰੀ ਉਹਨਾਂ ਤੱਕ ਸਾਰੀਆਂ ਗੱਲਾਂ ਪਹੁੰਚ ਰਹੀਆਂ ਨੇ, ਫਿਰ ਉਹ ਚੁੱਪ ਕਿਉਂ ਬੈਠੇ ਆ? ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿਹਾ ਕਿ ਬੇਅਦਬੀ ਮਾਮਲਾ ਸਿੱਖ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਮਾਮਲਾ। SIT 6 ਮਹੀਨੇ ਦੇ ਵਿੱਚ ਨਹੀਂ ਬਲਕਿ 2 ਮਹੀਨਿਆਂ ਦੇ ਵਿੱਚ ਜਾਂਚ ਪੂਰੀ ਕਰਕੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੇ। ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਦਫ਼ਤਰ ਦਾ ਰਵੱਈਆ ਵਿਧਾਇਕਾਂ ਦੇ ਪ੍ਰਤੀ ਠੀਕ ਨਹੀਂ ਹੈ। ਫਿਰ ਵੀ CM ਚੁੱਪ ਧਾਰ ਕੇ ਬੈਠੇ ਆ ਤੇ ਉਹ ਹਾਈ ਕਮਾਂਡ ਦੇ ਮੂਹਰੇ ਆਪਣੀ ਗੱਲ ਰੱਖਣਗੇ। ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਜਿਹੜੀ ਉਹਨਾਂ ਨੇ ਜਾਂਚ ਕਾਰਵਾਈ ਦੀ ਛੇਤੀ ਦੀ ਗੱਲ ਤਾਂ ਕਰ ਹੀ ਰਹੇ ਆ। ਇਹਦੇ ਉੱਤੇ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਉਹ ਕਦੀ ਵਿਜੀਲੈਂਸ ਜਾਂਚ ਦੀ ਧਮਕੀ ਦਿੰਦਾ, ਕਦੇ ਉਂਝ ਧਮਕੀਆਂ ਦਿੰਦਾ। ਮੁੱਖ ਮੰਤਰੀ ਜਿਹੜੇ ਨੇ ਉਹ ਗੱਲ ਸੁਣਨ ਦੇ ਵਾਸਤੇ ਤਿਆਰ ਨਹੀਂ। ਸੋ ਇਹਨਾਂ ਸਾਰੇ ਵਿਧਾਇਕਾਂ ਨੇ ਇਹਦੇ ਉੱਤੇ ਗੱਲ ਜਿਹੜੀ ਉਹ ਕੀਤੀ। ਇੱਥੇ ਵਿਧਾਇਕਾਂ ਨੇ ਇਹ ਵੀ ਗੱਲ ਕਹੀ ਕਿ ਮੁੱਖ ਮੰਤਰੀ ਹੋਰਾਂ ਨੂੰ ਜਵਾਬ ਦੇਣਾ ਚਾਹੀਦਾ। ਜੇ ਉਹ ਜਵਾਬ ਨਹੀਂ ਦਿੰਦੇ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਾਂ ਦੇ ਸਾਹਮਣੇ ਇਹ ਮੁੱਦਾ ਉਠਾਇਆ ਜਾਊਗਾ। ਪਾਰਟੀ ਦੇ ਵਾਸਤੇ ਇਹਨਾਂ ਵਿਧਾਇਕਾਂ ਨੇ ਕਿਹਾ ਕਿ ਇਹ ਚੰਗੇ ਸੰਕੇਤ ਨਹੀਂ ਹੈਗੇ, ਇਹਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਖਮਿਆਜ਼ਾ ਭੁਗਤਣਾ ਪੈ ਸਕਦਾ। ਮੀਟਿੰਗ ਦੇ ਵਿੱਚ ਵਿਧਾਇਕਾਂ ਨੇ ਇਹ ਗੱਲ ਕਹੀ ਕਿ ਬੈਠਕ ਕਰਕੇ ਅਸੀਂ CM ਦਾ ਨਹੀਂ CMO ਦਾ ਵਿਰੋਧ ਕਰ ਰਹੇ ਹਾਂ, ਚੀਫ ਮਿਨਿਸਟਰ ਦਫ਼ਤਰ ਦਾ ਵਿਰੋਧ ਕਰ ਰਹੇ ਹਾਂ, ਜਿਹਦੀਆਂ ਕਿ ਗਤੀਵਿਧੀਆਂ ਠੀਕ ਨਹੀਂ ਆ। ਇਸ ਕਰਕੇ ਚੀਫ ਮਿਨਿਸਟਰ ਇਹਦਾ ਜਵਾਬ ਦੇਣ।
ਹੁਣ ਜਦੋਂ ਕਿ ਕਾਂਗਰਸ ਦੇ ਸੀਨੀਅਰ ਨੇਤਾ ਵੇਣੂ ਗੋਪਾਲ ਇਹ ਕਹਿ ਰਿਹਾ ਕਿ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਸਭ ਕੁਝ ਹੈ, ਫਿਰ ਹਾਈ ਕਮਾਂਡ ਦੇਰੀ ਕਿਉਂ ਕਰ ਰਹੀ ਹੈ, ਇਹਦੇ ਉੱਤੇ ਵੀ ਇਹਨਾਂ ਵਿਧਾਇਕਾਂ ਨੇ ਜਿਹੜਾ ਉਹ ਚਰਚਾ ਕੀਤਾ। ਸਵਾਲ ਜਿਹੜਾ ਵੱਡਾ ਇਹ ਹੈ ਕਿ ਕਾਂਗਰਸੀਆਂ ਦਾ ਇਹ ਜਿਹੜਾ ਕਲੇਸ਼ ਹੈ ਉਹ ਕਿਸ ਪਾਸੇ ਨੂੰ ਕਾਂਗਰਸ ਨੂੰ ਲੈ ਕੇ ਜਾਊਗਾ। ਇੱਕ ਗੱਲ ਜਿਹੜੀ ਓਪਨਲੀ ਸਾਰੇ ਇਹ ਵਿਧਾਇਕ ਕਹਿ ਰਹੇ ਆ ਕਿ ਜੇ 22 ਦੇ ਵਿੱਚ ਅਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਗਏ ਤੇ ਕਾਂਗਰਸ ਜਿੱਤਣ ਦੀ ਸਥਿਤੀ ਦੇ ਵਿੱਚ ਨਹੀਂ ਹੋਊਗੀ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ ਕਿ ਮੈਂ ਉਨੀ ਦੇਰ ਤੱਕ ਸਿਆਸਤ ਨਹੀਂ ਛੱਡਣੀ ਜਿੰਨੀ ਦੇਰ ਤੱਕ ਪੰਜਾਬ ਅਰਥਚਾਰੇ ਦੇ ਰੂਪ ਚ ਲੀਹਾਂ ਦੇ ਉੱਤੇ ਨਹੀਂ ਆ ਜਾਂਦਾ, ਔਰ ਉਹ 2022 ਦੇ ਵਿੱਚ ਮੁੱਖ ਮੰਤਰੀ ਬਣਨ ਦੇ ਵਾਸਤੇ ਆਪਣੀ ਅੜੀ ਦੇ ਉੱਤੇ ਕਾਇਮ ਨੇ। ਹਾਈ ਕਮਾਂਡ ਕਿੰਨਾ ਕੁ ਹੋਰ ਨੁਕਸਾਨ ਕਰਾਉਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਨੂੰ ਕਿਤੇ ਖੜਨ ਜੋਗਾ ਛੱਡਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਜਾਂ ਨਹੀਂ, ਇਹ ਸਭ ਤੋਂ ਅਹਿਮ ਵੇਖਣ ਵਾਲਾ ਹੋਊਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਜਾਲੀ ਸ਼ਰਾਬ ਜੋ ਫੜੀ ਗਈ ਆ, ਫੈਕਟਰੀ ਫੜੀ ਗਈ ਆ ਬਾਦਲਾਂ ਦੇ ਪਿੰਡ ਤੋਂ, ਪਰ ਉਸ ਨੂੰ ਵੀ ਹੁਣ ਦਬਾਉਣ ਦੇ ਯਤਨ ਹੋ ਰਿਹਾ ਹੈ। ਦੇਖੋ ਇੱਥੇ ਲਗਭਗ ਖਬਰਾਂ ਦੇ ਰੂਪ ਦੇ ਵਿੱਚ ਤਾਂ ਦਬਾ ਲਿਆ ਗਿਆ। ਜਿਹੜੀ ਖਬਰ ਮੁੱਖ ਪੰਨਿਆਂ ਦੇ ਉੱਤੇ ਆਉਣੀ ਚਾਹੀਦੀ ਸੀ ਉਹ ਕਿਤੇ ਮਗਰਲੇ ਪੰਨਿਆਂ ਦੇ ਉੱਤੇ ਵੀ ਨਹੀਂ ਲੱਭਦੀ। ਔਰ ਜਿਸ ਦਿਨ ਜਿੰਨਾ ਸਮਾਨ ਉੱਥੋਂ ਫੜਿਆ ਗਿਆ ਉਹ ਕਈ ਟਰੱਕ ਸੀ, ਥਾਣੇ ਦੇ ਵਿੱਚ 2 ਟਰੱਕ ਪਹੁੰਚੇ, ਬਾਕੀ ਕਿੱਥੇ ਗਏ ਇਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਇਹ ਇੱਕ ਵੱਡੇ ਅਕਾਲੀ ਆਗੂ ਦਾ ਫਾਰਮ ਹਾਊਸ ਹੈ ਲਾਲੀ ਬਾਦਲ ਦਾ, ਜਿਹੜਾ ਕਿ ਕਹਿੰਦਾ ਕਿ ਮੈਂ ਇਹ ਅੱਗੇ ਲੀਜ਼ ਦੇ ਉੱਤੇ ਦਿੱਤਾ ਹੋਇਆ ਸੀਗਾ। ਉਹ ਲੀਜ਼ ਵਾਲੇ ਪੇਪਰ ਜਿਹੜੇ ਆ ਉਹ ਸਹੀ ਪਾਏ ਗਏ ਆ ਨਹੀਂ ਸਹੀ ਪਾਏ ਗਏ। ਇਹਦੇ ਵਿੱਚ ਜਿਹੜਾ ਆਬਕਾਰੀ ਵਿਭਾਗ ਹੈ, ਮੈਂ ਇੱਥੇ ਦੱਸਣਾ ਕਿ ਜਿਹੜਾ ਆਬਕਾਰੀ ਵਿਭਾਗ ਹੈ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅੰਡਰ ਹੈ। ਉਹਦੀ ਢਿੱਲੀ ਕਾਰਗੁਜ਼ਾਰੀ ਜਿਹੜੀ ਆ ਉਹ ਸਪਸ਼ਟ ਦਿਸ ਰਹੀ ਹੈ। 3 ਗ੍ਰਿਫਤਾਰ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਦੂਜੀ ਵਾਰੀ 1 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ। ਇਹਦੇ ਵਿੱਚ ਇੱਕ ਅਹਿਮ ਵਿਅਕਤੀ ਜਿਹੜਾ ਰਾਜਾ ਚੰਡੀਗੜ੍ਹ ਦਾ ਰਹਿਣ ਵਾਲਾ, ਉਹ ਅਜੇ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਇਹ ਪਤਾ ਲੱਗਿਆ ਕਿ ਰਿਮਾਂਡ ਦੇ ਵਿੱਚ ਇਹਨਾਂ ਤੋਂ ਬਹੁਤੀ ਜਾਣਕਾਰੀ ਹਾਸਲ ਨਹੀਂ ਹੋ ਸਕੀ। ਉਹਦਾ ਕਾਰਨ ਕੀ ਹੈ? ਸਭ ਨੂੰ ਪਤਾ ਜੀ ਉਹਦਾ ਕਾਰਨ ਕੀ ਹੈ। ਆਬਕਾਰੀ ਵਿਭਾਗ, ਮੈਂ ਤੁਹਾਨੂੰ ਦੱਸਦਾ ਜੀ ਕਿ ਉਹ ਕਿਹਦੇ ਅੰਡਰ ਹੈ, ਇਸ ਕਰਕੇ ਇਹਨਾਂ ਤੋਂ ਕੋਈ ਜਾਣਕਾਰੀ ਮਿਲਣੀ ਨਹੀਂ। ਹੁਣ ਬਹੁਤੀ ਟੇਕ ਇਹ ਕਿਹਾ ਜਾ ਰਿਹਾ ਕਿ ਰਾਜੇ ਦੀ ਗ੍ਰਿਫਤਾਰੀ ਦੇ ਉੱਤੇ ਹੈ। ਬਾਟਲਿੰਗ ਪਲਾਂਟ ਦੇ ਵਿੱਚ ਜਿਹੜੇ ਆਬਕਾਰੀ ਇੰਸਪੈਕਟਰ ਦੇ ਉੱਤੇ ਵੀ ਪੁਲਿਸ ਤੇ ਆਬਕਾਰੀ ਵਿਭਾਗ ਦੀ ਨਜ਼ਰ ਹੈ। ਇਹ ਇੱਥੇ ਸੁਖਚੈਨ ਸਿੰਘ ਨੇ ਬਾਟਲਿੰਗ ਪਲਾਂਟ ਤੋਂ ਰਜਵਾਹੇ ਦੇ ਨਾਲ ਜਿਹੜਾ ਸ਼ਰਾਬ ਜ਼ਖੀਰਾ ਬਰਾਮਦਗੀ ਕਰਨ ਵਾਲਾ ਰਕਬਾ ਉਹਦੇ ਤੱਕ ਜਿਹੜਾ ਰਾਹ ਜਾਂਦਾ ਉਹਦਾ ਦੌਰਾ ਕੀਤਾ। ਵਿਭਾਗ ਨੂੰ ਖਦਸ਼ਾ ਇਸ ਗੱਲ ਦਾ ਹੈ ਕਿ ਸ਼ਰਾਬ ਬਣਾਉਣ ਲਈ ਇਸ ਰਾਹ ਦੀ ਵਰਤੋਂ ਹੁੰਦੀ ਹੋਊਗੀ। ਆਬਕਾਰੀ ਇੰਸਪੈਕਟਰ ਨੂੰ ਪੁੱਛ ਪੜਤਾਲ ਦੇ ਵਾਸਤੇ ਤਲਬ ਕੀਤਾ ਗਿਆ। ਜਾਲੀ ਸ਼ਰਾਬ ਬਰਾਮਦਗੀ ਵਾਲੇ ਬਾਗ ਦੀ ਮਾਲਕੀ ਬਾਰੇ ਫਰਦ ਪੜਤਾਲ ਦੇ ਵਿੱਚ ਪੁਲਿਸ ਤੇ ਮਾਲ ਵਿਭਾਗ ਦੇ ਬਿਆਨ ਵੱਖੋ ਵੱਖਰੇ ਨੇ। ਪੁਲਿਸ ਕਹਿੰਦੀ ਹੈ ਕਿ ਫਰਦ ਖਾਤਰ ਮਾਲ ਵਿਭਾਗ ਨੂੰ ਲਿਖ ਦਿੱਤਾ ਗਿਆ, ਜਦੋਂ ਕਿ ਮਾਲ ਵਿਭਾਗ ਦੇ ਅਨੁਸਾਰ ਉਹਨੂੰ ਕੋਈ ਚਿੱਠੀ ਨਹੀਂ ਮਿਲੀ। ਜਿਹੜੇ ਐਸਐਸਪੀ ਨੇ ਉਹਨਾਂ ਨੂੰ ਜਿਹੜੀ ਹੈ ਜੀ ਇਹਦੀ ਜਾਂਚ, ਐਸਐਸਪੀ ਨੇ ਡੀਐਸਪੀ ਨੂੰ ਇਹ ਜਾਂਚ ਅੱਗੇ ਮਾਰਕ ਕੀਤੀ ਹੈ। ਆਬਕਾਰੀ ਵਿਭਾਗ ਜਿਹੜਾ ਮੈਨੇਜਰ ਆਨੰਦ ਸ਼ਰਮਾ ਦੇ ਬਾਰੇ ਚ ਕਹਿੰਦਾ ਕਿ ਉਹਨੂੰ ਸਾਰਾ ਕੁਝ ਪਤਾ ਹੈ। ਆਨੰਦ ਸ਼ਰਮਾ ਨੇ ਪੜਤਾਲ ਦੇ ਦੌਰਾਨ ਇਹ ਕਿਹਾ ਕਿ ਉਹਦੇ ਤੋਂ ਵੱਧ ਜਾਣਕਾਰੀ ਤਾਂ ਆਬਕਾਰੀ ਇੰਸਪੈਕਟਰ ਤੋਂ ਮਿਲ ਸਕਦੀ ਹੈ। ਇੱਕ ਦੂਜੇ ਦੇ ਉੱਤੇ ਸੁੱਟ ਕੇ ਇਸ ਮਾਮਲੇ ਨੂੰ ਲਮਕਾਇਆ ਜਾ ਰਿਹਾ। ਜਦੋਂ ਇੱਥੇ ਪਟਿਆਲੇ ਡਿਸਟ੍ਰਿਕਟ ਦੇ ਵਿੱਚੋਂ ਇਹ ਫੈਕਟਰੀਆਂ ਫੜਨੀਆਂ ਸ਼ੁਰੂ ਹੋਈਆਂ ਸੀ, ਸ਼ੰਭੂ ਬਾਰਡਰ ਤੋਂ ਫੜੀ ਗਈ, ਰਾਜਪੁਰੇ ਤੋਂ ਫੜੀ ਗਈ, ਉਦੋਂ ਮੁੱਖ ਮੰਤਰੀ ਹੋਰਾਂ ਨੇ ਕੁਝ ਨਹੀਂ ਕੀਤਾ, ਕਿਉਂਕਿ ਸਿੱਧਾ ਨਾਮ ਇੱਥੋਂ ਦੇ ਪਟਿਆਲਾ ਡਿਸਟ੍ਰਿਕਟ ਦੇ 2 ਐਮਐਲਏ ਜਿਹੜੇ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਨੇ, ਕੁੜਮ ਨੇ ਆਪਸ, ਦੋਨਾਂ ਦਾ ਨਾਂ ਇਹਨਾਂ ਫੈਕਟਰੀਆਂ ਦੇ ਵਿੱਚ ਬੋਲਦਾ ਸੀ। ਜਦੋਂ ਤਰਨਤਾਰਨ ਤੋਂ ਇਦਾਂ ਦੀ ਸ਼ਰਾਬ ਜਿਹੜੀ ਫੜੀ ਗਈ ਜਾਲੀ, ਉੱਥੋਂ ਦੇ 2 ਐਮਐਲਏ ਦਾ ਨਾਮ ਬੋਲਦਾ ਸੀਗਾ, ਇੱਕ ਅੰਮ੍ਰਿਤਸਰ ਦੇ ਤੇ ਡਿਸਟ੍ਰਿਕਟ ਦੇ ਤੇ ਇੱਕ ਤਰਨਤਾਰਨ ਦੇ। ਉਦੋਂ ਮੁੱਖ ਮੰਤਰੀ ਹੋਰਾਂ ਨੇ ਪਿਛਲੇ ਸਾਲ ਅਗਸਤ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਇਸ ਤਰ੍ਹਾਂ ਦੀ ਸ਼ਰਾਬ ਜਦੋਂ ਫੜੀ ਜਾਂਦੀ ਉਹਦੇ ਤੇ 302 ਦਾ ਮੁਕੱਦਮਾ ਹੋਊਗਾ। ਇਹਦੇ ਵਿੱਚ 302 ਨਹੀਂ ਜਿਹੜੀ ਉਹ ਲਾਈ ਗਈ। ਅਜੇ ਤੱਕ ਕੋਈ ਮੁਕੱਦਮਾ 302 ਦੇ ਤਹਿਤ ਦਰਜ ਹੀ ਨਹੀਂ ਹੋਇਆ। ਆਬਕਾਰੀ ਵਿਭਾਗ ਮੁੱਖ ਮੰਤਰੀ ਹੋਰਾਂ ਦੇ ਕੋਲੇ ਹੈ। ਇਸ ਕਰਕੇ ਇਹਨੂੰ ਟਾਲਣ ਦੇ ਜਿਹੜੇ ਉਹ ਯਤਨ ਨੇ, ਟਾਲਣ ਦੇ ਯਤਨ ਇਸ ਕਰਕੇ ਨੇ ਕਿ ਜਿਹੜਾ ਵੱਡਾ ਪਰਿਵਾਰ ਜਿਹਨੂੰ ਬਚਾਉਣ ਦੀ ਖਾਤਰ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡੇ ਕੇਸ ਜਿਹੜੇ ਜੀ ਉਹ ਰੋੜ ਦਿੱਤੇ। ਇਹ ਤਾਂ ਕੇਸ ਹੀ ਕੁਛ ਨਹੀਂ, ਇਹ ਤਾਂ ਛੋਟਾ ਜਿਹਾ ਕੇਸ ਹੈ ਜੀ। ਬਿਲਕੁਲ ਕੇਸ ਨਹੀਂ ਹੋਣੇ ਉਹਨਾਂ ਦੇ ਖਿਲਾਫ। ਅੱਗੇ ਬਲੈਕ ਫੰਗਸ ਦੀ ਗੱਲ ਕਰਦੇ ਆ, ਉਸ ਦੀ ਜਿਹੜੀ ਕਾਲਾ ਬਾਜ਼ਾਰੀ ਆ ਪੰਜਾਬ ਦੇ ਵਿੱਚ ਜ਼ੋਰਾਂ ਤੇ। ਦੇਖੋ ਜਿਹੜੀ ਕੋਈ ਵੀ ਚੀਜ਼ ਆ ਮਹਾਮਾਰੀ ਦੇ ਵਿੱਚ, ਜਿੱਥੇ ਇਹ ਸੂਬਾ ਪਹਿਲਾਂ ਇਸ ਗੱਲ ਦੇ ਵਾਸਤੇ ਜਾਣਿਆ ਜਾਂਦਾ ਕਿ ਇੱਥੇ ਮਦਦ ਬਹੁਤ ਕਰਦੇ ਆ, ਪਰ ਹੁਣ ਜਿਹੜੀ ਪਛਾਣ ਆ ਸੂਬੇ ਦੀ ਉਹ ਬੜੇ ਮਾੜੇ ਪੱਖਾਂ ਤੋਂ ਵੀ ਹੋਈ ਹੈ।
ਰੈਮਡੇਸਿਵਿਰ ਜਿਹੜਾ ਸੀਗਾ ਜੀ, This ਉਹਦੀ advert ਕਾਲਾ has been ਬਾਜ਼ਾਰੀ given exclusive ਮੁਲਕ 'ਚ promo. ਹੋਈ, ਕੋਈ ਸ਼ੱਕ ਨਹੀਂ। ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਦੋਂ ਇਹ ਜਿਹੜਾ ਰੈਮਡੇਸਿਵਿਰ ਸੀਗਾ, ਇਹਦੀ ਇੱਥੋਂ ਬਲੈਕ ਮਾਰਕੀਟਿੰਗ ਇੰਨੀ ਹੋਈ ਕਿ ਦੂਜੇ ਸੂਬਿਆਂ ਦੇ ਲੋਕ ਵੀ ਇੱਥੋਂ ਟੀਕਾ ਲਿਜਾਂਦੇ ਰਹੇ। ਇਹ ਜਿਹੜੀਆਂ ਬਾਕੀ ਦਵਾਈਆਂ ਨੇ, ਮੈਡੀਸਨ ਨੇ, ਉਹਨਾਂ ਦੀ ਬਲੈਕ ਮਾਰਕੀਟਿੰਗ ਸਭ ਨੂੰ ਪਤਾ। ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਹੋ ਰਹੀ ਲੁੱਟ ਜਿਹੜੀ ਆ, ਉਹਦੇ 'ਚ ਪੰਜਾਬ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਿਤ ਹੈ। 8-8 ਲੱਖ ਰੁਪਏ ਦੇ ਬਿੱਲ, 9-9 ਲੱਖ ਰੁਪਏ ਦੇ ਬਿੱਲ ਜਿਹੜੇ ਉਹ ਪ੍ਰਾਈਵੇਟ ਹਸਪੀਟਲ ਬਣਾ ਰਹੇ ਆ। ਜਿਹੜੇ ਆਮ ਲੋਕ ਨੇ, ਉਹਨਾਂ ਦੀ ਕਿੱਡੀ ਕੁ ਠੱਗੀ ਹੁੰਦੀ ਆ, ਇਹਦੀਆਂ ਚਰਚਾਵਾਂ ਬੜੀ ਵਾਰੀ ਕੀਤੀਆਂ ਕਿ ਜੇ ਕਿਸੇ ਨੇ ਆਪਰੇਸ਼ਨ ਕਰਾਉਣਾ, ਉਹਨੂੰ ਕਿੱਦਾਂ ਉਹਦੀ ਠੱਗੀ ਜਿਹੜੀ ਆ ਉਹ ਬਾਹਰੋਂ ਜਾ ਕੇ ਦੁਕਾਨਾਂ ਤੋਂ ਮਰਵਾਈ ਜਾਂਦੀ ਹੈ। ਹੁਣ ਬਲੈਕ ਫੰਗਸ ਜਿਹੜੀ ਕਿ ਇਸ ਵੇਲੇ ਇੱਕ ਜਾਨਲੇਵਾ ਬਣੀ ਹੋਈ ਆ, ਉਹਦਾ ਜਿਹੜਾ ਟੀਕਾ, ਉਹਦੀ ਕਾਲਾਬਾਜ਼ਾਰੀ ਜ਼ੋਰਾਂ ਦੇ ਉੱਤੇ ਆ। ਲੁਧਿਆਣਾ ਦੇ ਵਿੱਚ ਕਰੋਨਾ ਤੋਂ ਬਾਅਦ ਬਲੈਕ ਫੰਗਸ ਜਿਹੜੀ ਆ ਜੀ, ਉਹਦੇ ਪੈਰ ਪਸਰਨੇ ਸ਼ੁਰੂ ਹੋਏ ਨੇ। 40 ਮਰੀਜ਼ ਜਿਹੜੇ ਆ ਉਹ ਬਲੈਕ ਫੰਗਸ ਦੇ ਲੁਧਿਆਣੇ ਦੇ ਵਿੱਚ ਆ ਚੁੱਕੇ ਹੋਏ ਆ। 5 ਦੀ ਜਾਨ ਚਲੀ ਗਈ ਹੈ। ਇਹ ਬਲੈਕ ਫੰਗਸ ਦੇ ਇਲਾਜ ਦੇ ਵਾਸਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੇ ਟੀਕਿਆਂ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ। ਸਭ ਤੋਂ ਵੱਡੀ ਦਵਾਈ ਮਾਰਕੀਟ ਜਿਹੜੀ ਆ, ਉਹ ਕਿਤੋਂ ਬਲੈਕ ਦੇ ਵਿੱਚ ਵੀ ਜਿਹੜੀਆਂ ਉਹ ਟੀਕੇ ਨਹੀਂ ਮਿਲ ਰਹੇ, ਕਿਉਂਕਿ ਜਿਹੜੇ ਕਰਿੰਦੇ ਨੇ ਉਹ ਕਥਿਤ ਤੌਰ ਦੇ ਉੱਤੇ ਇਹਨਾਂ ਟੀਕਿਆਂ ਦੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਕਰ ਰਹੇ ਆ। ਪਿੰਡੀ ਗਲੀ ਦੇ ਦੁਕਾਨਦਾਰ ਜਿਹੜੇ ਆ, ਉਹ ਦਵਾਈਆਂ ਜਾਂ ਟੀਕੇ ਖਰੀਦਣ ਵਾਲੇ ਗਾਹਕਾਂ ਨੂੰ ਇਹ ਕਹਿ ਕੇ ਮੋੜ ਦਿੰਦੇ ਆ ਕਿ ਟੀਕੇ ਤੇ ਦਵਾਈਆਂ ਅਵੇਲੇਬਲ ਨਹੀਂ, ਪਰ WhatsApp ਰਾਹੀਂ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਕੋਲੋਂ ਬਲੈਕ ਫੰਗਸ ਦੀਆਂ ਦਵਾਈਆਂ ਤੇ ਟੀਕੇ ਮੌਜੂਦ ਨੇ। ਇੱਕ ਦੁਕਾਨਦਾਰ ਦਾ ਕਰਿੰਦਾ ਜਦੋਂ ਉਹਨੂੰ ਫੋਨ ਤੇ ਪੁੱਛਿਆ ਤਾਂ ਉਹਨੇ ਕਿਹਾ ਉਹਦੇ ਕੋਲੇ ਸਾਰੀਆਂ ਦਵਾਈਆਂ ਤੇ ਟੀਕੇ ਹੈਗੇ ਆ। ਉਹ ਕਹਿੰਦਾ ਕਿ ਬਲੈਕ ਫੰਗਸ ਦੀ ਦਵਾਈ ਦੀ ਮੰਗ ਵਧਣ ਕਰਕੇ ਇਹਦੀ ਕੀਮਤ ਬਹੁਤ ਜ਼ਿਆਦਾ ਹੋ ਗਈ ਆ। ਜਿਹੜਾ ਵੈਰੀ ਕੈਨਾਜ਼ੋਲ ਗੋਲੀ ਆ, 350 ਰੁਪਏ ਵਾਲਾ ਪੱਤਾ ਹੋਲਸੇਲ ਦੇ ਵਿੱਚ ਹੁਣ 1700 ਰੁਪਏ ਦਾ ਮਿਲ ਰਿਹਾ। ਰੀਟੇਲ ਦੇ ਵਿੱਚ ਇਹਦੀ ਕੀਮਤ 4000 ਰੁਪਈਆ, ਕਿੱਥੇ 350, ਕਿੱਥੇ 4000 ਰੁਪਈਆ। ਜ਼ੋਨਲ ਲਾਇਸੈਂਸ ਅਥਾਰਟੀ ਜਿਹੜੀ ਹੈ ਜੀ, ਉਹ ਕਹਿੰਦੇ ਆ ਕਿ ਕਾਲਾ ਬਾਜ਼ਾਰੀ ਹੋ ਰਹੀ ਹੈ, ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਕਾਰਵਾਈ ਕਦੋਂ ਕੀਤੀ ਜਾਊਗੀ, ਕਿਵੇਂ ਕੀਤੀ ਜਾਊਗੀ, ਇਹ ਨਹੀਂ ਕੁਝ ਵੀ ਪਤਾ। ਸਰਕਾਰ ਜਿਹੜੀ ਆ, ਉਹ ਸਰਕਾਰ ਤਾਂ ਚੱਲਦੀ ਆ ਬਾਹਰਲੇ ਘਰੋਂ, ਤੇ ਉੱਥੇ ਬਾਹਰਲੇ ਘਰੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਨੇ ਮੁੱਖ ਮੰਤਰੀ ਦੇ, ਉਹਨਾਂ ਦਾ ਜ਼ੋਰ ਜਿਹੜੀ ਚੀਜ਼ ਦੇ ਉੱਤੇ ਲੱਗਿਆ ਹੋਇਆ ਉਹ ਇਹ ਆ ਕਿ ਵਿਰੋਧੀਆਂ ਨੂੰ ਕਿਹੜੇ ਤਰੀਕੇ ਦੇ ਨਾਲ ਸ਼ਾਂਤ ਕਰਨਾ, ਉਹ ਉਧਰ ਲੱਗੇ ਹੋਏ ਆ। ਤੇ ਇੱਧਰ ਜਿਹੜੀ ਕਾਲਾ ਬਾਜ਼ਾਰੀ ਆ, ਉਹ ਸਿਖਰ ਦੇ ਉੱਤੇ ਚੱਲ ਰਹੀ ਆ। ਲੋਕ ਲੁੱਟ ਹੋ ਰਹੇ ਨੇ ਇਸ ਵੇਲੇ। ਜਿਹੜੇ ਉਹਨਾਂ ਨੂੰ ਪਤਾ, ਜਿਹੜੀਆਂ ਦੁਕਾਨਾਂ ਵਾਲਿਆਂ ਨੂੰ ਵੀ, ਕਿਸੇ ਵੀ ਕੀਮਤ ਦੇ ਉੱਤੇ ਇਹ ਲੋਕ ਇਸ ਟੀਕੇ ਨੂੰ ਤੇ ਇਸ ਮੈਡੀਸਨ ਨੂੰ ਖਰੀਦਣਗੇ। ਲੋਕਾਂ ਦੀ ਆਵਾਜ਼ ਜਿਹੜੀ ਆ ਨਾ, ਜਦੋਂ ਕਿਸੇ ਦਾ ਫੋਨ ਆਉਂਦਾ, ਉਹਦੇ ਵਿੱਚ ਜਿਹੜਾ ਤਰਲਾ ਉਹ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਸੁਣਿਆ ਨਹੀਂ ਜਾਂਦਾ। ਉਹ ਇਹ ਕਹਿੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਵੱਧ ਪੈਸੇ ਵੀ ਖਰਚ ਦਿਆਂਗੇ ਜੇ ਕਿਸੇ ਤਰੀਕੇ ਨਾਲ ਕੋਈ ਇੱਕ ਜਿਹੜੇ ਇੰਜੈਕਸ਼ਨ ਨੇ ਉਹਨਾਂ ਦਾ ਇੰਤਜ਼ਾਮ ਹੋ ਜਾਵੇ। ਤੇ ਸਭ ਨੂੰ ਪਤਾ ਕਿ ਜਿਹੜੇ ਇਹ ਲੋਕ ਨੇ, ਉਹਨਾਂ ਨੇ ਇਹ ਪੈਸੇ ਕਿਵੇਂ ਖਰਚਣੇ ਆ। ਉਹ ਕਿਸੇ ਤੋਂ ਫੜਨਗੇ, ਕੁਝ ਗਹਿਣੇ ਧਰਨਗੇ, ਜ਼ਮੀਨਾਂ ਗਹਿਣੇ ਧਰਨਗੇ, ਜਾਂ ਗਹਿਣਿਆਂ ਨੂੰ ਗਹਿਣੇ ਧਰਨਗੇ, ਕੁਛ ਨਾ ਕੁਛ ਤਾਂ ਉਹ ਕਰਨਗੇ। ਉਹ ਜੀ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਇਹ ਦਵਾਈਆਂ ਖਰੀਦ ਸਕਦੇ ਆ। ਇਹ ਜਿਹੜੀਆਂ ਲਾਹਨਤ ਵਾਲੀਆਂ ਗੱਲਾਂ ਨੇ, ਬਦਕਿਸਮਤੀ ਦੇ ਨਾਲ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ। ਬਿਲਕੁਲ ਸ਼ਰਮ ਵਾਲੀ ਗੱਲ ਆ, ਜਿੱਥੇ ਐਡੀ ਇੱਜ਼ਤ ਬਣੀ ਸੀ ਲੋਕਾਂ ਦੀ, ਇਹ ਹਰ ਮਦਦ ਕਰਦੇ ਆ। ਜਿੱਥੇ ਹਰ ਵਰਗ ਹੀ ਕਲਪ ਰਿਹਾ, ਹਰ ਵਰਗ ਹੀ ਆ ਕਿਤੇ ਨਾ ਕਿਤੇ ਫਸਿਆ, ਉੱਥੇ ਉਹਨਾਂ ਮਾਮਲਿਆਂ ਦੇ ਵਿੱਚ ਸਟੂਡੈਂਟ ਆ ਜਿਹੜੇ, ਉਹ ਵੀ ਇਸ ਚੀਜ਼ ਤੋਂ ਖਾਲੀ ਨਹੀਂ ਰਹੇ। ਉਹਨਾਂ ਨੂੰ ਵੀ ਇੱਕ ਚਿੱਠੀ ਲਿਖਣੀ ਪੈ ਰਹੀ ਹੈ। ਦੇਖੋ, ਇਹ CBSE ਦੇ ਜਿਹੜੇ +2 ਦੇ ਐਗਜ਼ਾਮ ਨੇ, ਉਹਨੂੰ ਲੈ ਕੇ ਜਿਹੜੀ ਸੈਂਟਰ ਸਰਕਾਰ ਤੇ ਕਈ ਰਾਜਾਂ ਦੇ ਵਿਚਾਲੇ ਇਹ ਕੰਟਰੋਵਰਸੀ ਜਿਹੜੀ ਉਹ ਸਟਾਰਟ ਹੋ ਗਈ ਹੈ। ਇੱਕ ਪਾਸੇ ਜਿਹੜਾ ਕੇਂਦਰ ਸਰਕਾਰ ਹੈ, ਇਹਨੂੰ ਜੁਲਾਈ ਜਾਂ ਅਗਸਤ ਦੇ ਵਿੱਚ ਕਰਾਉਣ ਦੀ ਤਿਆਰੀ ਦੇ ਵਿੱਚ ਹੈ। ਉੱਤੇ ਦਿੱਲੀ, ਮਹਾਰਾਸ਼ਟਰ ਸਣੇ ਕਈ ਰਾਜ ਇਸ ਗੱਲ ਦੇ ਉੱਤੇ ਅੜੇ ਹੋਏ ਆ ਕਿ ਬਿਨਾਂ ਵੈਕਸੀਨੇਸ਼ਨ ਤੋਂ ਸਟੂਡੈਂਟਸ ਨੂੰ ਐਗਜ਼ਾਮ ਦੇ ਵਾਸਤੇ ਨਾ ਬੁਲਾਇਆ ਜਾਵੇ। CBSE ਜਿਹੜੇ +2 ਦੇ ਕਰੀਬ 300 ਸਟੂਡੈਂਟ ਨੇ, ਉਹਨਾਂ ਨੇ ਚੀਫ ਜਸਟਿਸ NV ਰਮੰਨਾ ਨੂੰ ਚਿੱਠੀ ਲਿਖੀ ਆ, ਔਰ ਆਪਣੇ ਲੈਟਰ ਪਟੀਸ਼ਨ ਦੇ ਵਿੱਚ ਇਹਨਾਂ ਸਟੂਡੈਂਟਸ ਨੇ ਕਰੋਨਾ ਦੇ ਵਿੱਚ ਫਿਜ਼ੀਕਲ ਐਗਜ਼ਾਮ ਕਰਾਉਣ ਦਾ CBSE ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤੀ ਹੈ। ਸਟੂਡੈਂਟਸ ਨੇ ਸੁਪਰੀਮ ਕੋਰਟ ਤੋਂ ਸਰਕਾਰ ਨੂੰ ਅਸੈਸਮੈਂਟ ਦਾ ਜਿਹੜਾ ਇੱਕ ਤਰੀਕਾ ਤੈਅ ਕਰਨ ਦਾ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਹੈ। ਸਟੂਡੈਂਟ ਇਹ ਕਹਿੰਦੇ ਆ ਕਿ ਦੇਸ਼ ਦੇ ਵਿੱਚ COVID-19 ਦੇ ਚੱਲਦਿਆਂ ਕਈ ਸਟੂਡੈਂਟਸ ਨੇ ਆਪਣੇ ਪਰਿਵਾਰ ਦੇ ਮੈਂਬਰ ਗਵਾ ਲਏ ਨੇ,
ਇਸ ਵੇਲੇ ਫਿਜ਼ੀਕਲ ਜਿਹੜਾ ਐਗਜ਼ਾਮ ਦੇਣਾ, ਉਹ ਇਹ ਕਹਿੰਦੇ ਆ ਕਿ ਲੱਖਾਂ ਜਿਹੜੇ ਸਟੂਡੈਂਟਸ ਨੇ ਤੇ ਟੀਚਰਸ ਜਿਹੜੇ ਨੇ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਖਤਰਾ ਹੈ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਵਾਸਤੇ ਪਰੇਸ਼ਾਨੀ ਬਣ ਸਕਦੀ ਹੈ। ਜਿਹੜੇ ਦਿੱਲੀ ਦੇ ਡਿਪਟੀ ਸੀਐਮ ਨੇ ਮਨੀਸ਼ ਸਿਸੋਦੀਆ, ਉਹਨਾਂ ਨੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਬਿਨਾਂ ਵੈਕਸੀਨੇਸ਼ਨ ਦੇ +2 ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਐਗਜ਼ਾਮ ਦੇ ਵਾਸਤੇ ਨਾ ਬੁਲਾਇਆ ਜਾਵੇ। ਸਿਸੋਦੀਆ ਨੇ ਚਿੱਠੀ ਦੇ ਵਿੱਚ ਇਹ ਵੀ ਕਿਹਾ ਕਿ ਸਟੂਡੈਂਟਸ ਨੂੰ ਬਿਨਾਂ ਵੈਕਸੀਨੇਸ਼ਨ ਦੇ ਪ੍ਰੀਖਿਆ ਦੇ ਵਾਸਤੇ ਨਾ ਬੁਲਾਇਆ ਜਾਵੇ। ਉਹਨਾਂ ਨੇ ਕਿਹਾ ਕਿ ਕੋਵੈਕਸਿਨ ਜਾਂ ਕੋਵਿਸ਼ੀਲਡ ਦੇ 17 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਜਿਹੜੀ ਉਹ ਦਿੱਤੀ ਜਾ ਸਕੇ, ਇਹਦੇ ਵਾਸਤੇ ਕੇਂਦਰ ਸਰਕਾਰ ਐਕਸਪਰਟ ਰਾਏ ਜਿਹੜੀ ਆ ਉਹ ਲੈ ਲੇ। ਇਹਦੇ ਲਈ ਕੇਂਦਰ ਨੂੰ ਫਾਈਜ਼ਰ ਕੰਪਨੀ ਦੇ ਨਾਲ ਗੱਲਬਾਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ। ਮਨੀਸ਼ ਸਿਸੋਦੀਆ ਹੋਰਾਂ ਨੇ 6 ਸੁਝਾਅ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਨੂੰ ਦਿੱਤੇ ਆ। ਔਰ CBSE, ICSE ਤੇ ਜਿਹੜੇ ਬਾਕੀ ਰਾਜਾਂ ਦੇ ਸਿੱਖਿਆ ਬੋਰਡ ਹੁੰਦੇ ਨੇ, ਉਹਦੇ ਵਿੱਚ ਜਿਹੜੀ +2 ਦੀ ਇਹ ਪ੍ਰੀਖਿਆ ਹੈ, ਇਹਦੇ ਸੰਬੰਧੀ ਮੀਟਿੰਗ ਜਿਹੜੀ ਉਹ ਹੋਈ ਸਮੂਹ ਰਾਜਾਂ ਦੀ, ਪਰ ਇਹਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ। ਦਿੱਲੀ ਤੇ ਮਹਾਰਾਸ਼ਟਰ ਨੇ ਨਾ ਸਿਰਫ ਇਹ ਐਗਜ਼ਾਮ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ, ਬਲਕਿ ਦਿੱਲੀ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਦੀ ਉਹ ਕਹਿਤਾ ਹੈ ਕਿ ਦੇਸ਼ ਦੇ ਤਕਰੀਬਨ 1.5 ਕਰੋੜ ਬੱਚਿਆਂ ਨੂੰ ਟੀਚਰ ਸਟਾਫ ਦੇ ਵੈਕਸੀਨੇਸ਼ਨ ਤੋਂ ਬਾਅਦ ਹੀ ਇਹ ਐਗਜ਼ਾਮ ਲਏ ਜਾਣੇ ਚਾਹੀਦੇ ਨੇ। ਜਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ, ਜਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ, ਉਹਦੇ ਉੱਤੇ ਇਹਦੇ ਵਿੱਚ ਸੁਪਰੀਮ ਕੋਰਟ ਦਾ ਦਖਲ ਵੀ ਆਉਣ ਦੀ ਸੰਭਾਵਨਾ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।